ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਕੱਲ ਤੋਂ ਪੋਹ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ। ਭਾਵੇਂ ਸਿੱਖੀ 'ਚ ਸ਼ਹਾਦਤ ਦੀ ਲੜੀ ਇੰਨੀ ਲੰਬੀ ਹੈ ਕਿ ਕੋਈ ਮਹੀਨਾ ਸ਼ਹਾਦਤਾਂ ਦੀ ਗਾਥਾ ਤੋਂ ਖਾਲੀ ਨਹੀਂ, ਪਰੰਤੂ ਪੋਹ ਦਾ ਮਹੀਨਾ ਸ਼ਹਾਦਤਾਂ ਦੀ ਅਜਿਹੀ ਵਿਲੱਖਣ ਇਬਾਰਤ ਨਾਲ ਭਰਿਆ ਪਿਆ ਹੈ ਜਿਹੜਾ ਕੁਰਬਾਨੀ, ਦ੍ਰਿੜਤਾ, ਬਹਾਦਰੀ, ਅਣਖ ਦਾ ਸਿਖਰ ਹੈ। ਅਤੇ ਇਸ ਮਹੀਨੇ ਭਾਵ 1705 ਈਸਵੀ ਦੀ ਦਸੰਬਰ ਨੂੰ ਕਲਗੀਧਰ ਪਿਤਾ ਨੇ ਚਾਵਾਂ ਤੇ ਰੀਝਾਂ ਨਾਲ ਸਰਜੀ ਆਨੰਦਪੁਰੀ ਨੂੰ ਅਲਵਿਦਾ ਆਖੀ। ਇਨ੍ਹਾਂ ਚੰਦਰੇ ਦਿਨਾਂ 'ਚ ਹੀ ਸਿਰਸਾ ਨਦੀ ਕੰਢੇ ਪਰਿਵਾਰ ਵਿਛੜਿਆ ਅਤੇ ਚਮਕੌਰ ਤੇ ਸਰਹੰਦ ਦੇ ਖੂਨੀ ਸਾਕੇ ਹੋਏ। ਬਿਨਾਂ ਬਾਜ, ਬਿਨਾਂ ਤਾਜ, ਲੀਰੋ ਲੀਰ, ਜਾਮੇ ਤੇ ਪੈਰੀ ਛਾਲਿਆਂ ਨਾਲ ਦਸ਼ਮੇਸ਼ ਪਿਤਾ ਨੇ ਸਿਰਫ ਸ਼ਮਸ਼ੇਰ ਦੀ ਨਿੱਘ ਨਾਲ ਪੋਹ ਦੀ ਠੰਡੀ ਠਾਰ ਰਾਤ ਮਾਛੀਵਾੜੇ ਦੇ ਜੰਗਲਾਂ 'ਚ ਮਿੱਤਰ ਪਿਆਰੇ ਨੂੰ ਮੁਰੀਦਾਂ ਦਾ ਹਾਲ ਦੱਸਦਿਆਂ ਲੰਘਾਈ ਸੀ। ਵਿਊਅਰਸ, ਪੋਹ ਮਹੀਨੇ ਨੇ ਸ਼ਹਾਦਤ ਦੀ ਇਬਾਦਤ ਦੀ ਅਜਿਹੀ ਸਿਰਜਣਾ ਕੀਤੀ ਹੈ ਜਿਸ ਦੀ ਦੁਨੀਆ 'ਚ ਹੋਰ ਕਿਧਰੇ ਮਿਸਾਲ ਨਹੀਂ ਮਿਲਦੀ। ਇਸ ਕਾਰਨ ਸਾਡੇ ਪੁਰਾਤਨ ਬਜ਼ੁਰਗਾਂ ਨੇ ਇਸ ਪੋਹ ਮਹੀਨੇ ਨੂੰ ਸ਼ਹੀਦਾਂ ਦੀ ਯਾਦ ਦਾ ਮਹੀਨਾ ਮਿਥਿਆ ਹੋਇਆ ਹੈ। ਸੋ ਵਿਊਅਰਸ, ਅੱਜ ਅਸੀਂ ਇਸ ਪੋਹ ਦੇ ਮਹੀਨੇ ਸੰਬੰਧੀ, ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੰਬੰਧੀ, ਚਮਕੌਰ ਤੇ ਸਰਹੰਦ ਦੇ ਖੂਨੀ ਸਾਕੇ ਸੰਬੰਧੀ ਗੱਲਬਾਤ ਕਰਨ ਜਾ ਰਹੇ ਹਾਂ SGPC ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨਾਲ, ਜਿਹੜੇ ਕਿ ਇਸ ਵੇਲੇ ਆਨੰਦਪੁਰ ਸਾਹਿਬ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਪ੍ਰਿੰਸੀਪਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਭਾਈ ਸਾਹਿਬ, ਜਿਸ ਤੁਸੀਂ ਜਾਣਦੇ ਹੋ ਕਿ ਕੱਲ ਤੋਂ ਪੋਹ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ। ਅਸੀਂ ਜਾਣਨਾ ਚਾਹਾਂਗੇ ਅੱਜ ਦੇ ਸ਼ੋਅ ਦੇ ਵਿੱਚ ਕਿ ਤੁਸੀਂ ਸਾਨੂੰ ਇਸ ਪੂਰੇ ਪੋਹ ਦੇ ਮਹੀਨੇ ਦੇ ਜਿਹੜੇ ਇਹਨਾਂ ਦਿਨਾਂ ਦੀ ਡੀਟੇਲ ਸਾਡੀ ਅੱਜ ਦੀ ਜਨਰੇਸ਼ਨ ਦੇ ਲਈ ਪੂਰੇ ਵੇਰਵੇ ਦੇ ਨਾਲ ਸਾਨੂੰ ਉਸ ਬਾਰੇ ਜਾਣਕਾਰੀ ਦਿਓ। ਡੇ ਬਾਈ ਡੇ ਕੀ ਵਾਪਰਿਆ ਸੀ ਸਿੱਖਾਂ ਦੇ ਨਾਲ? ਸਿੱਖ ਇਤਿਹਾਸ ਵਿੱਚ ਪੋਹ ਦਾ ਮਹੀਨਾ ਵਿਸ਼ੇਸ਼ ਮਹੱਤਤਾ ਰੱਖਦਾ ਹੈ ਜੀ, ਕਿਉਂਕਿ ਸਰਬੰਸਦਾਨੀ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਮੁੱਚਾ ਪਰਿਵਾਰ ਇਸ ਪੋਹ ਦੇ ਮਹੀਨੇ ਵਿੱਚ ਜਾਂ ਸ਼ਹੀਦ ਹੋ ਚੁੱਕਾ ਸੀ ਜੀ, ਤੇ ਜਾਂ ਕੁਝ ਮੈਂਬਰ ਉਹ ਲਾਪਤਾ ਸਨ। ਗੁਰੂ ਪਾਤਸ਼ਾਹ ਨੂੰ ਵੀ ਪਤਾ ਨਹੀਂ ਸੀ ਜੀ, ਪਰਿਵਾਰ ਦੇ ਮੈਂਬਰ ਇਸ ਵੇਲੇ ਕਿੱਥੇ ਹਨ। ਹਾਂਜੀ, ਕਿਉਂਕਿ ਪਿਛਲੇ 7-8 ਮਹੀਨਿਆਂ ਤੋਂ ਦਿੱਲੀ ਦੀ ਹਕੂਮਤ ਅਤੇ 22 ਧਾਰ ਦੇ ਰਾਜਿਆਂ ਨੇ ਰਲ ਕੇ ਜੀ, ਆਨੰਦਪੁਰ ਸਾਹਿਬ ਦੀ ਪਾਵਨ ਨਗਰੀ ਨੂੰ ਘੇਰਾ ਪਾਇਆ ਹੋਇਆ ਸੀ ਜੀ, ਔਰ 6-7 ਮਹੀਨਿਆਂ ਦੀਆਂ ਲੰਬੀਆਂ ਲੜਾਈਆਂ ਤੋਂ ਬਾਅਦ ਅੰਤ ਹਿੰਦੁਸਤਾਨ ਦੇ ਉਸ ਵੇਲੇ ਸਰਕਾਰ ਦੇ ਮੁਖੀ ਔਰੰਗਜ਼ੇਬ ਨੇ ਜੀ, ਕੁਰਾਨ ਤੇ ਦਸਖਤ ਕਰਕੇ ਅਤੇ 22 ਧਾਰ ਦੇ ਰਾਜਿਆਂ ਨੇ ਆਟੇ ਦੀਆਂ ਗਊਆਂ ਬਣਾ ਕੇ ਹਾਂਜੀ, ਕਸਮਾਂ ਖਾਧੀਆਂ ਕਿ ਜੇ ਮੁਗਲ ਹਕੂਮਤ ਦੀ ਇੱਜ਼ਤ ਤੇ ਸ਼ਾਨੋ ਸ਼ੌਕਤ ਨੂੰ ਕਾਇਮ ਰੱਖਣ ਲਈ ਤੁਸੀਂ ਕੁਝ ਸਮੇਂ ਦੇ ਲਈ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਜਾਓ ਜੀ, ਤੇ ਤੁਹਾਡੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਪਾਈ ਜਾਏਗੀ। ਹਾਂਜੀ, ਔਰ ਕੁਝ ਸਮੇਂ ਦੇ ਬਾਅਦ ਬੇਸ਼ੱਕ ਤੇ ਤੁਸੀਂ ਵਾਪਸ ਅਨੰਦਪੁਰ ਸਾਹਿਬ ਆ ਜਾਇਓ, ਪਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਇੱਜ਼ਤ ਬਚੀ ਰਹੇ ਔਰ ਤੁਸੀਂ ਵੀ ਇਹਨਾਂ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਆਪਣੇ ਢੰਗ ਨਾਲ ਆਪਣਾ ਜੀਵਨ ਬਸਰ ਕਰ ਸਕੋ ਜੀ। ਗੁਰੂ ਪਾਤਸ਼ਾਹ ਇਸ ਗੱਲ ਤੋਂ ਜਾਣੀ ਜਾਣ ਸਨ ਕਿ ਇਹਨਾਂ ਦੇ ਮਨ ਵਿੱਚ ਕਪਟ ਹੈ, ਇਹਨਾਂ ਦੇ ਮਨ ਵਿੱਚ ਬੇਈਮਾਨੀ ਹੈ। ਪਰ ਜਦੋਂ ਕੁਝ ਸਿੱਖ ਸੰਗਤਾਂ ਵੱਲੋਂ ਇਸ ਗੱਲ ਦੇ ਲਈ ਜ਼ੋਰ ਪਾਇਆ ਗਿਆ ਕਿ ਹਕੂਮਤ ਦੀ ਗੱਲ ਨੂੰ ਮੰਨ ਲੈਣਾ ਚਾਹੀਦਾ ਹੈ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿੱਖਾਂ ਦਾ ਵਹਿਮ ਕੱਢਣ ਦੇ ਲਈ ਇਸ ਮੁਸੀਬਤਾਂ ਭਰੇ ਸਮੇਂ ਦੇ ਵਿੱਚ ਵੀ ਚੜ੍ਹਦੀ ਕਲਾ ਤੇ ਦੂਰ ਅੰਦੇਸ਼ੀ ਦਾ ਸਬੂਤ ਦਿੰਦੇ ਹੋਏ ਮੁਗਲ ਹਕੂਮਤ ਦੇ ਪਰਦੇ ਫਰੋਲਣ ਦੇ ਲਈ ਸ਼ਹਿਰ ਦਾ ਸਾਰਾ ਕੂੜਾ ਕਰਕਟ ਜੋ ਹੈ ਖੱਚਰਾਂ ਤੇ ਲੱਦ ਕੇ ਔਰ ਉਹਦੇ ਉੱਤੇ ਜਰੀ ਦੇ ਰੁਮਾਲੇ ਛੱਡ ਕੇ ਬਾਬਾ ਹਰੀ ਸਿੰਘ ਜੀ, ਹਰਾ ਸਿੰਘ ਜੀ ਜੋ ਮੋਤੀ ਰਾਮ ਮਹਿਰਾ ਦੇ ਪਿਤਾ ਜੀ ਸਨ ਤੇ ਭਾਈ ਹਿੰਮਤ ਸਿੰਘ ਜੀ ਪੰਜ ਪਿਆਰੇ ਦੇ ਵੱਡੇ ਭਰਾਤਾ ਸਨ, ਉਹਨਾਂ ਦੀ ਅਗਵਾਈ ਦੇ ਵਿੱਚ ਖੱਚਰਾਂ ਦਾ ਇੱਕ ਕਾਫਲਾ ਕਿਲੇ ਤੋਂ ਬਾਹਰ ਕੱਢਿਆ ਤਾਂ ਕਿ ਸਿੱਖ ਆਪਣੀ ਅੱਖੀਂ ਦੇਖ ਲੈਣ ਕਿ ਮੁਗਲ ਹਕੂਮਤ ਦੀ ਮਨਸ਼ਾ ਕੀ ਹੈ ਜਾਂ ਇਹਨਾਂ ਦੁਸ਼ਮਣਾਂ ਦੀ ਚਾਲ ਕੀ ਹੈ। ਤੇ ਜਿਉਂ ਹੀ ਥੋੜੀ ਕੁ ਦੂਰ ਹੀ ਇਹ ਕਾਫਲਾ ਗਿਆ ਸੀ ਤੇ ਮੁਗਲ ਹਕੂਮਤਾਂ ਤੇ 22 ਧਾਰ ਦੇ ਰਾਜਿਆਂ ਨੇ ਇਹ ਸਮਝ ਕੇ ਕਿ ਗੁਰੂ ਘਰ ਦਾ ਸ਼ਾਹੀ ਖਜ਼ਾਨਾ ਜਾ ਰਿਹਾ, ਇਹਨੂੰ ਲੁੱਟ ਲਿਆ ਜਾਵੇ, ਉਹਦੇ ਤੇ ਹਮਲਾ ਕਰ ਦਿੱਤਾ। ਤੇ ਭਾਈ ਸਾਹਿਬ ਭਾਈ ਹਰਾ ਸਿੰਘ ਜੀ, ਬਾਬਾ ਮੋਤੀ ਰਾਮ ਮਹਿਰਾ ਜਿਨ੍ਹਾਂ ਨੇ ਬੱਚਿਆਂ ਨੂੰ ਦੁੱਧ ਪਿਲਾਇਆ ਸੀ ਸਰਹੰਦ ਦੇ ਠੰਡੇ ਬੁਰਜ ਵਿੱਚ, ਉਹਨਾਂ ਦੇ ਪਿਤਾ ਜੀ ਤੇ ਹੋਰ ਸਿੰਘ ਸ਼ਹੀਦ ਹੋ ਗਏ ਅਤੇ ਉਹਨਾਂ ਦਾ ਜਿਹੜਾ ਪਰਦੇ ਫਾਸ਼ ਹੋ ਗਏ। ਸਤਿਗੁਰੂ ਜੀ ਨੇ ਸਿੱਖਾਂ ਨੂੰ ਫਿਰ ਕੁਝ ਸਮਾਂ ਅਟਕਣ ਦੇ ਲਈ ਸਮਝਾਇਆ ਔਰ ਗੁਰੂ ਪਾਤਸ਼ਾਹ ਦਾ ਕੁਝ ਸਮਾਂ ਹੀ ਟੱਪਿਆ ਸੀ
ਕਿ ਮੁਗਲ ਹਕੂਮਤ ਨੇ ਫਿਰ ਉਹੀ ਚਾਲ ਚੱਲ ਕੇ ਸਿੱਖਾਂ ਦੇ ਤੱਕ ਗੱਲਾਂ ਪਹੁੰਚਾਈਆਂ ਔਰ ਗੁਰੂ ਪਾਤਸ਼ਾਹ ਨੇ ਅੰਤ ਪਿਛਲੇ 7-8 ਮਹੀਨੇ ਤੋਂ ਅੰਦਰ ਖਾਣ ਪੀਣ ਦਾ ਸਾਰਾ ਸਮਾਨ ਖਤਮ ਹੋ ਚੁੱਕਾ ਸੀ। ਅਨੇਕਾਂ ਸਿੰਘ ਸ਼ਹੀਦ ਹੋ ਚੁੱਕੇ ਸਨ, ਘੋੜੇ ਹਾਥੀ ਭੁੱਖ ਦੇ ਨਾਲ ਮਰ ਰਹੇ ਸਨ। ਸੋ ਸਤਿਗੁਰੂ ਜੀ ਨੇ ਵੀ ਇਹ ਫੈਸਲਾ ਕੀਤਾ ਕਿ ਜੇ ਇਹ ਹਕੂਮਤ ਇਸ ਤਰ੍ਹਾਂ ਦੇ ਕਸਮਾਂ ਖਾ ਕੇ ਕੁਝ ਵਿਸ਼ਵਾਸ ਦਿਵਾਉਂਦੀ ਹੈ, ਕੁਝ ਸਮੇਂ ਦੇ ਲਈ ਕਿਲਾ ਖਾਲੀ ਕਰਕੇ ਜਾਇਆ ਜਾਵੇ। 6 ਤੇ 7 ਪੋਹ ਦੀ ਰਾਤ ਨੂੰ, ਜਿਹਨੂੰ ਅਸੀਂ 19 ਤੇ 20 ਦਸੰਬਰ ਉਸ ਵੇਲੇ ਦੀ ਕਹਿ ਸਕਦੇ ਹਾਂ, ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਗਿਆ ਔਰ ਸਾਰੇ ਕਿਲਿਆਂ ਦੇ ਵਿੱਚੋਂ ਸਿੱਖਾਂ ਨੂੰ ਬੁਲਾ ਲਿਆ ਗਿਆ। ਰਾਤ ਦੇ ਕੋਈ 12-1 ਵਜੇ ਦਾ ਟਾਈਮ ਸੀ ਜਦੋਂ ਸੱਚੇ ਪਾਤਸ਼ਾਹ ਨੇ ਇੱਕ ਜਥਾ ਕਰਕੇ ਬਾਹਰ ਕੱਢਿਆ ਤੇ ਇਹ ਕਾਫਲਾ ਜਿਹੜਾ ਹੈ ਕੀਰਤਪੁਰ ਸਾਹਿਬ ਨੂੰ ਵੱਧਦਾ ਹੋਇਆ ਅਜੇ ਥੋੜੀ ਦੂਰ ਹੀ ਗਿਆ ਸੀ ਕੀਰਤਪੁਰ ਸਾਹਿਬ ਤੋਂ ਅਗਰ ਜਿੱਥੇ ਨਿਰਮੋਹ ਸਾਹਿਬ ਦਾ ਕਿਲਾ ਹੈ, ਉੱਥੇ ਅਚਨਚੇਤ ਮੁਗਲ ਹਕੂਮਤ ਤੇ 22 ਧਾਰ ਦੇ ਰਾਜਿਆਂ ਨੇ ਹਮਲਾ ਕਰ ਦਿੱਤਾ। ਸਿੰਘ ਲੜਦੇ ਹੋਏ, ਜੂਝਦੇ ਹੋਏ ਆਪਣੇ ਸਰਸਾ ਵੱਲ ਵਧੇ ਹਨ। ਅੱਗੇ ਸਰਸਾ ਨਦੀ ਚੜੀ ਹੋਈ ਸੀ ਕਿਉਂਕਿ ਅੱਜ ਕੱਲ ਭਾਵੇਂ ਜੰਗਲੀ ਇਲਾਕਾ ਇਸ ਇਲਾਕੇ ਵਿੱਚੋਂ ਘਟ ਗਿਆ ਹੈ, ਉਦੋਂ ਬਹੁਤ ਸਾਰੇ ਜੰਗਲ ਤੇ ਪਹਾੜਾਂ ਦਾ ਇਹ ਇਲਾਕਾ ਹੁੰਦਾ ਸੀ। ਜਿੱਥੇ ਜੰਗਲਾਂ ਦੀ ਬਹੁਤਾਤ ਹੋਏਗੀ ਉੱਥੇ ਬਾਰਿਸ਼ਾਂ ਦਾ ਵੀ ਜ਼ੋਰ ਜਿਹੜਾ ਰਹਿੰਦਾ ਹੈ, ਕਿਉਂਕਿ ਬਾਸ਼ਪੀਕਰਨ ਹੋ ਕੇ ਪਾਣੀ ਜਿਹੜਾ ਉਹ ਆਕਾਸ਼ ਵਿੱਚ ਉੱਡਦਾ ਹੈ ਦਰਖਤਾਂ ਦੇ ਰਾਹੀਂ, ਪੱਤਿਆਂ ਦੇ ਰਾਹੀਂ। ਔਰ ਉਹਨਾਂ ਦਿਨਾਂ ਦੇ ਵਿੱਚ ਆਮ ਜੋ ਹੈ ਬਾਰਿਸ਼ਾਂ ਪੈਂਦੀਆਂ ਸਨ। ਹੁਣ ਵੀ ਕਦੇ ਕਦਾਈ ਉਹਨਾਂ ਦਿਨਾਂ ਵਿੱਚ ਆ ਕੇ ਇਸ ਚੀਜ਼ ਦੀ ਹਫ਼ਤੇ 'ਚ ਬਹੁਤ ਬਾਰਿਸ਼ ਪੈ ਜਾਂਦੀ ਹੈ ਔਰ ਸਾਰੇ ਪ੍ਰੋਗਰਾਮ ਠੱਪ ਹੋ ਕੇ ਰਹਿ ਜਾਂਦੇ ਨੇ। ਉਸ ਵੇਲੇ ਜੰਗਲੀ ਇਲਾਕਾ ਹੋਣ ਕਰਕੇ, ਵਾਤਾਵਰਨ ਵਧੀਆ ਹੋਣ ਕਰਕੇ ਬਾਰਿਸ਼ਾਂ ਦਾ ਬਹੁਤ ਜ਼ੋਰ ਸੀ। ਸਰਸਾ ਚੜਿਆ ਹੋਇਆ ਸੀ, ਪਿੱਛੇ ਦੁਸ਼ਮਣ ਦਾ ਟਿੱਡੀ ਦਲ ਤੇ ਅੱਗੇ ਸਰਸਾ ਦਾ ਜਿਹੜਾ ਸੀ ਉਹ ਰੋਹ ਦੇਖਣ ਵਾਲਾ ਸੀ। ਸਿੱਖ ਇੱਕ ਐਸੀ ਮੁਸੀਬਤ ਵਿੱਚ ਘਿਰ ਗਏ, ਪਰ ਇੱਥੇ ਘਿਰੇ ਹੋਇਆ ਵੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੱਡਾ ਸਾਹਿਬਜ਼ਾਦਾ ਅਜੀਤ ਸਿੰਘ ਔਰ ਭਾਈ ਬਚਿੱਤਰ ਸਿੰਘ ਵਰਗੇ ਯੋਧਿਆਂ ਦੀ ਡਿਊਟੀ ਲਾ ਦਿੱਤੀ ਕਿ ਤੁਸੀਂ ਇਹਨਾਂ ਮੁਗਲਾਂ ਨੂੰ ਰੋਕੋ, ਸਿੱਖ ਜਿਹੜੇ ਨੇ ਉਹ ਪਾਰ ਸਰਸਾ ਕਰ ਸਕਣ। ਪਰ ਇਤਿਹਾਸ ਵਿੱਚ ਇਹ ਵੀ ਲਿਖਿਆ ਹੈ ਕਿ ਅੰਮ੍ਰਿਤ ਵੇਲਾ ਹੋ ਚੁੱਕਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸਰਸਾ ਦੇ ਕੰਢੇ ਬੈਠ ਕੇ ਹੀ ਅੰਮ੍ਰਿਤ ਵੇਲੇ ਦਾ ਨਿਤਨੇਮ ਜਿਹੜਾ ਉਹ ਤੋਪਾਂ ਦੀ ਠਾਠਾ ਅਤੇ ਤਲਵਾਰਾਂ ਦੀ ਤਨਕਾਰ ਦੇ ਵਿੱਚ, ਤੋਪਾਂ ਦੀ ਗੜਗੜਾਹਟ ਦੇ ਵਿੱਚ ਅੰਮ੍ਰਿਤ ਵੇਲੇ ਦਾ ਨਿਤਨੇਮ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦਾ ਪਰਿਵਾਰ ਤੇ ਸਾਰੇ ਸਿੰਘਾਂ ਨੇ ਅੰਤ ਫੈਸਲਾ ਕੀਤਾ ਕਿ ਪਿੱਛੇ ਦੁਸ਼ਮਣ ਦਲ ਵੱਧਦਾ ਜਾ ਰਿਹਾ ਹੈ, ਇਸ ਲਈ ਸਰਸਾ ਦਰਿਆ ਨੂੰ ਪਾਰ ਕਰਕੇ ਸਾਨੂੰ ਅੱਗੇ ਟੱਪ ਜਾਣਾ ਚਾਹੀਦਾ ਹੈ। ਤੇ ਪਾਣੀ ਇਤਨਾ ਤੇਜ਼ ਸੀ ਕਿ ਸੈਂਕੜੇ ਸਿੱਖ ਜਿਹੜੇ ਉਹਦੇ ਵਿੱਚ ਚੜ ਗਏ ਔਰ ਗੁਰੂ ਪਰਿਵਾਰ ਵੀ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਇਹ 20 ਦਸੰਬਰ ਦੀ ਰਾਤ ਤੇ 21 ਦਸੰਬਰ ਜਿਹਨੂੰ ਅਸੀਂ ਕਹਿ ਲਈਏ ਸਵੇਰੇ 6 ਤੇ 7 ਦੀ ਪੋਹ ਨੂੰ ਛੱਡਿਆ ਗਿਆ। 8 ਦੀ ਸਵੇਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਦਾ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ। ਇੱਕ ਹਿੱਸਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, 2 ਵੱਡੇ ਸਾਹਿਬਜ਼ਾਦੇ ਅਤੇ ਲਗਭਗ 150 ਸਿੰਘ ਜਿਹੜੇ ਨੇ ਇਹ ਰੋਪੜ ਵੱਲ ਨੂੰ ਵਧੇ ਨੇ। ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ ਅਤੇ ਭਾਈ ਜਵਾਹਰ ਸਿੰਘ, ਭਾਈ ਧੰਨਾ ਸਿੰਘ, ਭਾਈ ਮਨੀ ਸਿੰਘ ਜੀ, ਕਿਉਂਕਿ ਭਾਈ ਮਨੀ ਸਿੰਘ ਦੇ ਸਹੁਰੇ ਦਿੱਲੀ ਵਿਖੇ ਸਨ। ਲੱਖੀ ਸ਼ਾਹ ਬੰਜਾਰਾ ਇਹਨਾਂ ਦਾ ਸਹੁਰਾ ਲੱਗਦਾ ਸੀ। ਤੇ ਇਹ ਜਥਾ ਹਰਿਦੁਆਰ ਦੇ ਰਸਤੇ ਹੋ ਕੇ ਕਈ ਦਿਨਾਂ ਬਾਅਦ ਦਿੱਲੀ ਦੀ ਧਰਤੀ ਤੇ ਪਹੁੰਚਣ ਵਿੱਚ ਸਫਲ ਹੋ ਗਿਆ। ਉਧਰ ਮਾਤਾ ਗੁਜਰੀ ਜੀ, ਜਿਨ੍ਹਾਂ ਦੀ ਉਮਰ ਉਸ ਵੇਲੇ 85 ਸਾਲ ਸੀ, ਛੋਟੇ ਸਾਹਿਬਜ਼ਾਦੇ, 2 ਟਹਿਲਣਾ, ਇਹ ਸਰਸਾ ਕੰਢੇ ਤੋਂ ਵਿਛੜ ਕੇ ਪਹਿਲੀ ਰਾਤ ਇਹਨਾਂ ਨੇ ਕੰਮੋ ਮਾਸ਼ਕੀ ਦੀ ਝੁੰਗੀ ਵਿੱਚ ਬਤੀਤ ਕੀਤੀ ਹੈ। ਕੰਮੋ ਮਾਸ਼ਕੀ ਜੋ ਕਿਸ਼ਤੀ ਦੁਆਰਾ ਯਾਤਰੂਆਂ ਨੂੰ ਦਰਿਆ ਤੋਂ ਪਾਰ ਕਰਦਾ ਸੀ ਔਰ ਕੋਈ ਸਹਾਰਾ ਨਹੀਂ ਸੀ ਆਸੇ ਪਾਸੇ। ਇੱਥੇ ਹੀ ਲక్ష్ਮੀ ਨਾਂ ਦੀ ਜਨਾਨੀ, ਸ਼ਾਇਦ ਕੰਮੋ ਮਾਸ਼ਕੀ ਦੀ ਘਰਵਾਲੀ ਹੋਵੇ ਜਾਂ ਉਹਦੀ ਮਾਤਾ ਹੋਵੇ, ਉਹਦੇ ਬਾਰੇ ਇਤਿਹਾਸ 'ਚ ਮਿਲਦਾ ਨਹੀਂ। ਉਹ ਉਹਦੇ ਘਰ ਉਸ ਝੁੰਗੀ ਦੇ ਵਿੱਚ ਅਟਕੇ ਔਰ ਦਾਲ ਦੇ ਨਾਲ ਪ੍ਰਸ਼ਾਦਾ ਮਾਤਾ ਜੀ ਨੂੰ ਅਤੇ ਬੱਚਿਆਂ ਨੂੰ ਛਕਾਇਆ ਗਿਆ। ਇੱਥੇ ਹੀ ਖੇੜੀ ਦਾ ਰਹਿਣ ਵਾਲਾ ਗੰਗੂ ਬ੍ਰਾਹਮਣ, ਜੋ ਕਿ ਪਿਛਲੇ 22 ਸਾਲ ਤੋਂ ਗੁਰੂ ਘਰ ਦੇ ਵਿੱਚ ਬਤੌਰ ਲਾਂਗਰੀ ਦੀ ਸੇਵਾ ਕਰ ਰਿਹਾ ਸੀ, ਉਹ ਮਿਲ ਗਿਆ। ਉਸਨੇ ਕਿਹਾ, ਮਾਤਾ ਜੀ ਚਿੰਤਾ ਕਰਨ ਦੀ ਲੋੜ ਨਹੀਂ, ਮੇਰਾ ਪਿੰਡ ਨੇੜੇ ਹੀ ਹੈ, ਪਿੰਡ ਖੇੜੀ, ਤੇ ਆਪਾਂ ਘਰ ਚੱਲਦੇ ਹਾਂ ਤੇ ਉੱਥੇ ਤੁਸੀਂ ਅਟਕੋ, ਤੁਹਾਨੂੰ ਕਿਸੇ ਕਿਸਮ ਦੀ ਚਿੰਤਾ ਨਹੀਂ ਹੋਵੇਗੀ। ਸੋ ਉਧਰਲੇ ਪਾਸੇ ਫਿਰ ਮੁੜੀਏ। ਜਦੋਂ
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ 150 ਸਿੰਘਾਂ ਦਾ ਕਾਫਲਾ, 2 ਵੱਡੇ ਸਾਹਿਬਜ਼ਾਦੇ ਤੇ ਆਪ ਸਤਿਗੁਰੂ ਜੀ ਰੋਪੜ ਦੇ ਸਥਾਨ ਤੇ ਪਹੁੰਚੇ ਹਨ ਤੇ ਰੋਪੜ ਦੇ ਪਠਾਣਾ ਨੇ ਅੱਗੋਂ ਹਮਲਾ ਕਰ ਦਿੱਤਾ। ਇਸ ਮੁਸੀਬਤ ਦੇ ਸਮੇਂ, ਇਸ ਲੜਾਈ ਦੇ ਵਿੱਚ ਉਸ ਵੇਲੇ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ ਨੇ, ਜਿਹਦੇ ਵਿੱਚੋਂ ਕੇਵਲ 40 ਸਿੰਘ, 2 ਸਾਹਿਬਜ਼ਾਦੇ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੂਰ ਮਾਜਰਾ ਤੇ ਬਾਹਮਣ ਮਾਜਰਾ ਵੱਲ ਨੂੰ ਵਧੇ। 110 ਸਿੰਘ ਜਿਹੜੇ ਨੇ ਉਹ ਰੋਪੜ ਦੇ ਵਿੱਚ ਸ਼ਹੀਦ ਹੋਏ ਨੇ ਜਦੋਂ ਪਠਾਣਾ ਨੇ ਹਮਲਾ ਕੀਤਾ ਸੀ। ਇਹ 21 ਦਸੰਬਰ ਸਾਰਾ ਦਿਨ ਜਿਹੜਾ ਹੈ ਘਮਸਾਨ ਦਾ ਯੁੱਧ ਹੁੰਦਾ ਰਿਹਾ। 20 ਦਸੰਬਰ ਇੱਥੇ ਯੁੱਧ ਹੁੰਦਾ ਰਿਹਾ ਰੋਪੜ, ਸ਼ਾਮ ਪੈ ਗਈ ਔਰ ਚਲਦਿਆਂ ਚਲਦਿਆਂ 21 ਦਸੰਬਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾ ਪਹੁੰਚੇ ਨੇ ਚਮਕੌਰ ਦੀ ਗੜੀ ਵਿੱਚ। ਕੋਟਲਾ ਨਿਹੰਗ ਦੇ ਰਾਹੀਂ ਹੋ ਕੇ ਚਮਕੌਰ ਦੀ ਗੜੀ ਵੱਲ ਨੂੰ ਵੱਧ ਰਹੇ ਸਨ ਸੱਚੇ ਪਾਤਸ਼ਾਹ, ਕਿਉਂਕਿ ਪਹਿਲਾਂ ਵੀ 1-2 ਵਾਰੀ ਸੱਚੇ ਪਾਤਸ਼ਾਹ ਸ਼ਾਂਤੀ ਦੇ ਦਿਨਾਂ ਵਿੱਚ ਚਮਕੌਰ ਦੇ ਪਿੰਡ ਵਿੱਚ ਆਮ ਜਾ ਚੁੱਕੇ ਸਨ, ਕਿਉਂਕਿ ਇਹ ਸਿੱਖਾਂ ਦਾ ਪਿੰਡ ਸੀ। ਭਾਈ ਬੁੱਧੀ ਚੰਦ ਪਿੰਡ ਦਾ ਚੌਧਰੀ ਸੀ ਜੋ ਗੁਰੂ ਮਹਾਰਾਜ ਦਾ ਸ਼ਰਧਾਲੂ ਸੀ ਤੇ ਬਿਪਤਾ ਦੇ ਸਮੇਂ ਉਧਰ ਹੀ ਜਾਇਆ ਜਾ ਸਕਦਾ ਹੈ ਜਿੱਧਰ ਕੋਈ ਆਪਣਾ ਪ੍ਰੇਮੀ ਬਸਦਾ ਹੋਵੇ, ਜਿੱਥੇ ਸਹਾਰੇ ਦੀ ਆਸ ਹੋਵੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਬਾਹਮਣ ਮਾਜਰਾ ਤੇ ਬੂਰ ਮਾਜਰਾ ਤੋਂ ਹੁੰਦੇ ਹੋਏ ਚਮਕੌਰ ਦੀ ਧਰਤੀ ਤੇ 20 ਤਰੀਕ ਦੀ ਰਾਤ ਨੂੰ ਪਹੁੰਚ ਗਏ ਨੇ ਔਰ 21 ਸਵੇਰੇ ਸੰਸਾਰ ਦਾ ਅਨੋਖਾ ਯੁੱਧ ਜਿਹੜਾ ਸ਼ੁਰੂ ਹੋ ਗਿਆ। ਕੇਵਲ 40 ਸਿੰਘ ਅਤੇ 2 ਸਾਹਿਬਜ਼ਾਦੇ ਧੰਨ ਗੁਰੂ ਗੋਬਿੰਦ ਸਿੰਘ ਜੀ ਆਪ ਇੱਕ ਕਿਲੇ ਦੇ ਵਿੱਚ ਬੁੱਧੀ ਚੰਦ ਦੀ ਹਵੇਲੀ ਦੇ ਵਿੱਚ ਸਨ ਔਰ ਦੂਜੇ ਪਾਸੇ 10 ਲੱਖ ਮਲਕਈਆ ਜਿਹਦੀ ਗਿਣਤੀ ਅਥਾਹ ਦੱਸੀ ਗਈ ਹੈ, ਕਿਉਂਕਿ 5 ਸਟੇਟਾਂ ਦੀਆਂ ਫੌਜਾਂ ਸਨ, ਜਿਹਦੇ ਵਿੱਚ 5 ਸਟੇਟਾਂ ਵਿੱਚ ਜੰਮੂ, ਲਾਹੌਰ, ਮੁਲਤਾਨ, ਸਰਹੰਦ ਅਤੇ ਦਿੱਲੀ ਦੀ ਫੌਜ, ਇਹ 22 ਧਾਰ ਦੇ ਇਹਨਾਂ ਦੇ ਨਾਲ ਫੌਜਾਂ ਰਲ ਗਈਆਂ ਔਰ 10 ਲੱਖਾਂ ਦੀ ਗਿਣਤੀ ਵਿੱਚ ਫੌਜ ਜਿਹੜੀ ਜਿਹਦੀ ਗਿਣਤੀ 10 ਲੱਖ ਇਤਿਹਾਸਕਾਰਾਂ ਨੇ ਲਿਖੀ ਹੈ, ਉਹਦੇ ਨਾਲ ਸੰਸਾਰ ਦਾ ਅਨੋਖਾ ਯੁੱਧ ਸ਼ੁਰੂ ਹੋਇਆ। ਪਹਿਲੇ ਦਿਨ 8-8 ਸਿੰਘਾਂ ਦੇ ਜਥੇ ਬਣਾ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 5-5 ਸਿੰਘਾਂ ਦੇ ਜਾਂ 8-8 ਸਿੰਘਾਂ ਦੇ ਜਥੇ ਬਣਾ ਕੇ ਭੇਜੇ ਨੇ ਲੜਨ ਦੇ ਲਈ। ਔਰ ਦੂਜੇ ਦਿਨ ਵੱਡਾ ਸਾਹਿਬਜ਼ਾਦਾ ਤੇ ਛੋਟਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਦੀ ਅਗਵਾਈ ਵਿੱਚ ਭੇਜਿਆ ਗਿਆ ਹੈ। ਬਾਬਾ ਅਜੀਤ ਸਿੰਘ ਜੀ ਪਹਿਲਾਂ ਗਏ ਨੇ ਔਰ ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਜਿਹੜੀ ਹੈ ਉਹ ਸੈਂਕੜੇ ਬੰਦਿਆਂ ਨੂੰ ਮਾਰ ਕੇ ਬਾਬਾ ਅਜੀਤ ਸਿੰਘ ਜੀ ਨੇ ਸ਼ਹਾਦਤ ਦਾ ਜਾਮ ਪੀਤਾ। ਹੈਲੋ, ਹਾਂਜੀ ਜੀ ਵੀਰ ਜੀ, ਮੈਂ ਇੱਥੇ ਇਹ ਗੱਲ ਦੱਸ ਦੇਣੀ ਚਾਹੁੰਦਾ ਹਾਂ ਕਿ ਕੁਇਜ਼ ਪ੍ਰੋਗਰਾਮ ਦੇ ਵਿੱਚ ਕੌਣ ਬਣੇਗਾ ਕਰੋੜਪਤੀ, ਇੱਕ ਵਾਰੀ ਸਵਾਲ ਕੀਤਾ ਗਿਆ ਸੀ ਕਿ ਸੰਸਾਰ ਦਾ, ਹਿੰਦੁਸਤਾਨ ਦਾ ਸਭ ਤੋਂ ਵੱਡਾ ਬਹਾਦਰ ਕੌਣ ਹੈ, ਤੇ ਉਸ ਵੇਲੇ ਉੱਤਰ ਦੇਣ ਵਾਲੇ ਨੇ ਉੱਤਰ ਦਿੱਤਾ ਸੀ ਰਾਣਾ ਸਾਂਗਾ, ਰਾਣਾ ਸੰਗਰਾਮ ਸਿੰਘ, ਜਿਹਦੇ ਸਰੀਰ ਦੇ ਉੱਤੇ ਜੰਗ ਦੇ ਮੈਦਾਨ ਵਿੱਚ 80 ਫੱਟ ਵੱਜੇ ਸਨ। ਉਸਨੇ ਦੱਸਿਆ ਕਿ ਉਹ ਸੰਸਾਰ ਦਾ, ਹਿੰਦੁਸਤਾਨ ਦਾ ਸਭ ਤੋਂ ਵੱਡਾ ਯੋਧਾ ਹੈ। ਪਰ ਇੱਥੇ ਮੈਂ ਇਹ ਗੱਲ ਦੱਸ ਦੇਣੀ ਚਾਹੁੰਦਾ ਹਾਂ ਕਿ ਸੰਸਾਰ ਦਾ ਸਭ ਤੋਂ ਵੱਡਾ ਯੋਧਾ ਬਾਬਾ ਅਜੀਤ ਸਿੰਘ ਸੀ, ਕਿਉਂਕਿ 80 ਫੱਟਾਂ ਵਾਲੇ ਨੂੰ ਹਿੰਦੁਸਤਾਨ ਦਾ ਸਭ ਤੋਂ ਵੱਡਾ ਬਹਾਦਰ ਕਿਹਾ ਜਾ ਰਿਹਾ ਹੈ। ਪਰ ਕਵਾਇਦ ਉੱਲਾ ਖਾਨ ਔਲੀਆ ਤਵਾਰੀਖ ਔਲੀਆ ਦੇ ਵਿੱਚ ਲਿਖਦਾ ਹੈ ਕਿ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਦੇ ਉੱਤੇ 360 ਫੱਟ ਲੱਗੇ ਹੋਏ ਸਨ। ਇਸ ਲਈ ਜੋ ਅਨੋਖਾ ਯੁੱਧ ਚਮਕੌਰ ਦੀ ਧਰਤੀ ਤੇ 22 ਦਸੰਬਰ ਨੂੰ ਬਾਬਾ ਅਜੀਤ ਸਿੰਘ ਜੀ ਨੇ ਲੜਿਆ, ਉਹਦੀ ਮਿਸਾਲ ਸੰਸਾਰ ਦੇ ਵਿੱਚ ਕਿਤੇ ਨਹੀਂ ਮਿਲਦੀ। ਇੱਕ ਪਾਸੇ ਲੱਖਾਂ ਲੋਕ, ਇੱਕ ਪਾਸੇ 40 ਆਣੇ। ਠੰਡ ਦੇ ਦਿਨ ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ 22 ਦਸੰਬਰ ਦਾ ਦਿਨ ਸਾਲ ਦਾ ਸਭ ਤੋਂ ਛੋਟਾ ਤੇ ਸਭ ਤੋਂ ਠੰਡਾ ਦਿਨ ਹੁੰਦਾ ਹੈ। ਇਸ ਦਿਨ ਕੇਵਲ ਰਵਾਇਤੀ ਜਿਹੇ ਸ਼ਾਸਤਰਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਨੇ ਐਡਾ ਵੱਡਾ ਯੁੱਧ ਲੜਿਆ। ਸਾਹਿਬਜ਼ਾਦਾ ਅਜੀਤ ਸਿੰਘ ਜੀ ਸ਼ਹੀਦ ਹੋ ਗਏ ਨੇ ਤੇ ਦੂਜੇ ਸਾਹਿਬਜ਼ਾਦੇ ਨੇ ਆਪ ਸਤਿਗੁਰੂ ਜੀ ਕੋਲ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਮੈਨੂੰ ਵੀ ਇਜਾਜ਼ਤ ਬਖਸ਼ੋ ਤਾਂ ਕਿ ਮੈਂ ਵੀ ਮੈਦਾਨੇ ਜੰਗ ਦੇ ਵਿੱਚ ਜਾਵਾਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਉਸ ਵੇਲੇ ਬਚਨ ਆਖੇ ਉਹ ਅੱਲਾ यार खां जोगी ने लिखे ने, ले जाओ सिधारो तो मैं करतार को सौंपा, मर जाओ या मारो तो करतार को सौंपा, रब को ना विसारो तो मैं करतार को सौंपा, सिखी को उभारो तो मैं करतार को सौंपा। 22 ਦਸੰਬਰ ਸ਼ਾਮ ਪੈ ਗਈ, ਦੋਵੇਂ ਸਾਹਿਬਜ਼ਾਦੇ ਤੇ ਉਹਨਾਂ ਦੇ ਨਾਲ ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ
ਚਮਕੌਰ ਦੀ ਗੜੀ ਦੇ ਵਿੱਚ ਜਿਹੜੇ 10 ਸਿੰਘ ਬਾਕੀ ਬਚਦੇ ਸਨ ਉਹਨਾਂ ਨੂੰ ਇਕੱਠਿਆਂ ਕਰਕੇ ਫਿਰ ਅਗਲਾ ਹੁਕਮ ਕੀਤਾ ਹੈ ਕਿ ਰਹਿਰਾਸ ਸਾਹਿਬ ਦਾ ਟਾਈਮ ਹੋ ਚੁੱਕਾ ਹੈ, ਆਓ ਨਿਤਨੇਮ ਦੀ ਡਿਊਟੀ ਨਿਭਾਈਏ। ਸਤਿਗੁਰੂ ਸੱਚੇ ਪਾਤਸ਼ਾਹ ਨੇ ਰਹਿਰਾਸ ਸਾਹਿਬ ਦੇ ਪਾਠ ਤੋਂ ਉਪਰੰਤ ਫਿਰ ਸਿੰਘਾਂ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਆਖੀ ਕਿ ਸਵੇਰੇ ਸਭ ਤੋਂ ਪਹਿਲਾ ਜਥਾ ਲੈ ਕੇ ਮੈਂ ਮੈਦਾਨੇ ਜੰਗ ਦੇ ਵਿੱਚ ਜਾਵਾਂਗਾ। ਪਰ ਉਸ ਵੇਲੇ ਇੱਕ ਬੇਨਤੀ ਕੀਤੀ ਸੱਚੇ ਪਾਤਸ਼ਾਹ, ਤੁਸੀਂ ਇੱਥੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਣ ਦੀ ਤੁਹਾਨੂੰ ਇਜਾਜ਼ਤ ਨਹੀਂ। ਜਦੋਂ ਗੁਰੂ ਪਾਤਸ਼ਾਹ ਨਹੀਂ ਮੰਨੇ ਉਸ ਵਕਤ ਸਿੰਘਾਂ ਨੇ ਫੈਸਲਾ ਕੀਤਾ, 5 ਪਿਆਰੇ ਬਣ ਕੇ ਗੁਰੂ ਪਾਤਸ਼ਾਹ ਨੂੰ ਹੁਕਮ ਕੀਤਾ, ਚਮਕੌਰ ਦੀ ਗੜੀ ਛੱਡ ਕੇ ਸਤਿਗੁਰੂ ਜੀ ਪੰਥ ਦਾ ਹੁਕਮ ਮੰਨ ਕੇ ਜਦੋਂ ਬਾਹਰ ਨਿਕਲੇ ਨੇ, ਕਿਸੇ ਨੇ ਬੜੀਆਂ ਸੋਹਣੀਆਂ ਲਾਈਨਾਂ ਲਿਖੀਆਂ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਾ ਰਹੇ ਸਨ ਤੇ ਅਚਨਚੇਤ ਠੋਕਰ ਲੱਗੀ, ਭਾਈ ਦਇਆ ਸਿੰਘ ਜੀ ਪਿੱਛੇ ਪਿੱਛੇ ਆ ਰਹੇ ਸਨ। ਕਿਸੇ ਨੇ ਨਕਸ਼ਾ ਬੜਾ ਸ਼ਾਨਦਾਰ ਖਿੱਚਿਆ, ਸਤਿਗੁਰੂ ਤੇ ਅੱਗੇ ਟੱਪ ਗਏ, ਪਰ ਭਾਈ ਦਇਆ ਸਿੰਘ ਜੀ ਜੋ ਪਿੱਛੇ ਆ ਰਹੇ ਸਨ ਉਸ ਸਾਹਿਬਜ਼ਾਦੇ ਦੇ ਕੋਲ ਖੜ ਕੇ ਆਪਣਾ ਕਮਰ ਕੱਸਾ ਖੋਲ ਕੇ ਉਹਦੇ ਤੇ ਲਾਸ਼ ਦੇ ਉੱਤੇ ਆਪਣਾ ਕਮਰ ਕੱਸਾ ਕਫਨ ਵਜੋਂ ਪਾਉਣ ਲੱਗੇ। ਜਦ ਸਤਿਗੁਰੂ ਜੀ ਨੇ ਪਿਛਾਂਹ ਮੁੜ ਕੇ ਦੇਖਿਆ, ਭਾਈ ਦਇਆ ਸਿੰਘ ਨੇ ਪੁੱਛ ਕੀਤੀ, ਦਇਆ ਸਿੰਘ ਤੋਂ ਪੁੱਛ ਕੀਤੀ, ਭਾਈ ਦਇਆ ਸਿੰਘ ਜੀ ਇਹ ਕੀ ਕਰ ਰਹੇ ਹੋ? ਤੇ ਉਹਦਾ ਜਵਾਬ ਸੀ, ਸੱਚੇ ਪਾਤਸ਼ਾਹ ਕੱਲ ਨੂੰ ਸਾਹਿਬਜ਼ਾਦੇ ਦੀ ਲਾਸ਼ ਨੂੰ ਕਾਵਾਂ ਕੁੱਤਿਆਂ ਇੱਲਾਂ ਨੇ ਚੂੰਡ ਜਾਣਾ ਹੈ, ਮੈਂ ਚਾਹੁੰਦਾ ਹਾਂ ਇਹਦੇ ਤੇ ਕਫਨ ਤਾਂ ਦੇ ਦੇਵਾਂ। ਪਰ ਕਵੀ ਦੀਆਂ ਲਾਈਨਾਂ ਸੁਣ ਕੇ ਬਾਅਦ ਸਤਿਗੁਰੂ ਜੀ ਬੋਲੇ, ਕਹਿਣ ਲਗੇ ਕਿ ਸੁਣ ਗੁਰ ਸਿੱਖਾ ਧਰਮ ਕੀ ਰਾਹ में जो है मरते नहीं कफन किस्मत में लिखा, शहीद के मुंह पर कफन का पर्दा शहादत का दस्तूर नहीं है, केवल मेरा बेटा कफन में लेटे ये मुझको मंजूर नहीं है, ऐसे कितने लाल हैं मेरे जिन्होंने जहाँ शहीदी पाई, पुरजा पुरजा कट मरे पर ना दुश्मन को पिठ दिखाई, फिर एक के साथ प्यार जताना ये कहीं का इंसाफ नहीं है, बेटों बेटों में भी जो फर्क समझे ऐसा कोई भी बाप नहीं है। सतगुरु सच्चे पातशाह ने संसार का जो अनोखा युद्ध लड़िया, इहदे पिछे जर जोर जमीन का कारण नहीं, बल्कि जिनकी जात और कुल माही सरदारी ना पई कदाही, इन्हीं को सरदार बनाऊं, इन्हीं से राजी उपजाऊं, राज करन की रीत सिखाऊं, तबे गोबिंद सिंह नाम कहाऊं। पंथ दा हुक्म मन के सतगुरु जी उत्थों निकल गए ने। कीड़ी पिंड दे लागे जाके चिक्कड़ सी, क्योंकि बारिश लग के हटी सी एक दिन पहला, नीवी जी जगह दे विच सतगुरु जी ਜਦੋਂ ਟੱਪ ਰਹੇ ਸੀ ਧੁੰਦ ਛਾਈ ਹੋਈ, ਦਿਖਾਈ ਕੁਝ ਨਹੀਂ ਦੇ ਰਿਹਾ ਸੀ, ਹਨੇਰਾ ਸੀ ਅਜੇ ਤੜਕੇ, ਉਹ ਚਿੱਕੜ ਦੇ ਵਿੱਚੋਂ ਹੀ ਸੱਚੇ ਪਾਤਸ਼ਾਹ ਪਤਾ ਨਹੀਂ ਲੱਗਾ ਕਿ ਅੱਗੇ ਚਿੱਕੜ ਹੈ ਤੇ ਉਹਨਾਂ ਦੀ ਜੁੱਤੀ ਜਿਹੜੀ ਪੈਰ ਦਾ ਇੱਕ ਪੈਰ ਜੁੱਤੀ ਦਾ ਉਹਦੇ ਵਿੱਚ ਖੁੱਭ ਗਿਆ। ਲੱਭਣ ਦੀ ਕੋਸ਼ਿਸ਼ ਕੀਤੀ, ਚਿੱਕੜ ਬੜਾ ਠੰਡਾ ਸੀ ਪਰ ਉਹ ਜੋੜਾ ਨਹੀਂ ਲੱਭ ਸਕਿਆ, ਇੰਨਾ ਡੂੰਘਾ ਚਿੱਕੜ ਸੀ। ਅੰਤ ਦੂਜੇ ਕੰਢੇ ਜਾ ਕੇ ਸੱਚੇ ਪਾਤਸ਼ਾਹ ਨੇ ਆਪਣਾ ਦੂਜਾ ਜੋੜਾ ਵੀ ਖੋਲ ਦਿੱਤਾ। ਇਹ ਕੀੜੀ ਪਿੰਡ ਦੀ ਘਟਨਾ ਹੈ। ਨੰਗੇ ਪੈਰੀ ਸਤਿਗੁਰੂ ਜੀ ਦੀ ਯਾਤਰਾ ਇੱਥੋਂ ਪ੍ਰਾਰੰਭ ਹੋ ਗਈ। ਇਸੇ ਪਿੰਡ ਦੇ 2 ਪਠਾਨਾਂ ਨੇ, ਅਲਫੂ ਤੇ ਗਾਮੂ ਨੇ ਦੇਖਿਆ ਬੜਾ ਉੱਚਾ ਲੰਬਾ ਪਰਸਨੈਲਿਟੀ ਵਾਲਾ ਕੋਈ ਬੰਦਾ ਜਾ ਰਿਹਾ ਹੈ। ਉਹਨਾਂ ਨੂੰ ਪਤਾ ਸੀ, ਤਪਖਾਨਾ ਸੁਣਿਆ ਸੀ ਕਿ ਚਮਕੌਰ ਦੇ ਵਿੱਚ ਘੇਰਾ ਪੈ ਚੁੱਕਾ ਹੈ। ਜਦੋਂ ਉਹਨਾਂ ਨੇ ਤੇਜਸਵੀ ਚਿਹਰਾ ਦੇਖਿਆ, ਜਾਹੋ ਜਲਾਲ ਦੇਖਿਆ, ਪਾਣੀ ਸ਼ੁਰੂ ਕਰ ਦਿੱਤੀ, ਗੁਰੂ ਕੱਲਾ ਗੁਰੂ ਕੱਲਾ। ਤੇ ਸਤਿਗੁਰੂ ਜੀ ਨੇ ਪਹਿਲਾਂ ਸਮਝਾਉਣ ਦੀ ਕੋਸ਼ਿਸ਼ ਕੀਤੀ, ਜੇਬ ਚੋਂ ਕੋਈ ਪੈਸੇ ਕੱਢ ਕੇ ਉਹਨਾਂ ਵੱਲ ਸਿੱਟੇ, ਜਦੋਂ ਨਹੀਂ ਹਟੇ ਤਾਂ ਚੂੰਕਾ ਰਾਜ ਹਮਾਹਿਲ ਤੇ ਦਰਗੁਜਾਸਤ ਹਲਾਲ ਆਸਤ ਵਰਦਨ ਸ਼ਮਸ਼ੀਰੇ ਦਸਤ। ਸਤਿਗੁਰੂ ਜੀ ਨੇ ਸ੍ਰੀ ਸਾਹਿਬ ਲਾ ਕੇ ਦੋਨਾਂ ਦੇ ਸਿਰ ਲਾ ਦਿੱਤੇ। ਸਤਿਗੁਰੂ ਜੀ ਗੁਲਾਬੇ ਮਸੰਦ ਦੇ ਪਿੰਡ ਵਿੱਚ ਪਹੁੰਚ ਗਏ। ਗੁਲਾਬੇ ਮਸੰਦ ਦੇ ਬਾਗ ਦੇ ਵਿੱਚ ਜਾ ਕੇ ਡੇਰਾ ਲਾ ਲਿਆ। ਉਧਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਨੇ ਧੋਖਾ ਕੀਤਾ, ਕਬਜ਼ ਕੀਤਾ। ਮਾਤਾ ਜੀ ਦੇ ਸਮਾਨ ਦੀ ਥੈਲੀ ਲੁਕੋ ਕੇ ਖੱਪ ਪਾ ਦਿੱਤੀ। ਚੋਰ ਆ ਗਏ, ਚੋਰ ਆ ਗਏ। ਜਦੋਂ ਮਾਤਾ ਜੀ ਨੇ ਸੱਚ ਸੁਣਾਇਆ, ਉਹ ਮਰਿੰਡੇ ਦੇ ਥਾਣੇਦਾਰ ਕੋਲ ਜਾ ਕੇ ਉਹਨੇ ਸ਼ਿਕਾਇਤ ਕੀਤੀ ਔਰ ਸਤਿਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਕੈਦ ਕਰਕੇ ਪਹਿਲਾਂ ਮਰਿੰਡੇ ਦੇ ਥਾਣੇ ਵਿੱਚ ਲਿਜਾਇਆ ਗਿਆ। ਉਸ ਤੋਂ ਬਾਅਦ ਸਰਹੰਦ ਵਿੱਚ ਲਿਜਾ ਕੇ 25, 26, 27 3 ਦਿਨ ਠੰਡੇ ਬੁਰਜ ਦੇ ਵਿੱਚ ਮਾਤਾ ਜੀ ਤੇ ਛੋਟੇ ਬੱਚਿਆਂ ਨੂੰ ਕੈਦ ਰੱਖਿਆ। ਪਰ ਉਹਨਾਂ ਨੂੰ ਡਰਾਉਣ ਧਮਕਾਉਣ ਦੇ ਲਈ ਕਿ ਆਪਣਾ ਧਰਮ ਤਿਆਗ ਦੇਣ। ਸੂਬਾ ਸਰਹੰਦ ਨੇ ਸਖਤੀ ਕੀਤੀ ਕਿਉਂਕਿ ਕੜਾਕੇ ਦੀ ਠੰਡ ਪੈ ਰਹੀ ਸੀ। ਨਾ ਸਾਹਿਬਜ਼ਾਦਿਆਂ ਨੂੰ ਖਾਣ ਲਈ ਨਾ ਪੀਣ ਲਈ। ਜੇ ਕਿਸੇ ਨੇ ਪੀਣ ਦਾ ਪ੍ਰਬੰਧ ਕਰ ਦਿੱਤਾ, ਬਾਬਾ ਮੋਤੀ ਰਾਮ ਮਹਿਰਾ, ਜਿਹਦਾ ਜ਼ਿਕਰ ਮੈਂ ਪਹਿਲਾਂ ਕਰ ਦਿੱਤਾ, ਭਾਈ ਹਿੰਮਤ ਸਿੰਘ ਪੰਜ ਪਿਆਰੇ ਦਾ ਭਤੀਜਾ ਸੀ, ਭਾਈ ਹਰਾ ਸਿੰਘ ਦਾ ਲੜਕਾ ਸੀ। ਤੇ ਉਸ ਮੋਤੀ ਰਾਮ ਮਹਿਰੇ ਨੂੰ ਵੀ ਸੂਬਾ ਸਰਹੰਦ ਨੇ, ਚੰਦੂ ਦੇ ਰਿਸ਼ਤੇਦਾਰ ਨੇ ਕਿਤੇ ਸੂਹ ਦਿੱਤੀ ਸੀ ਕਿ ਇਹਨਾਂ ਨੇ ਦੁੱਧ ਪਿਲਾਇਆ ਸੀ, ਆਪਣਾ ਸਾਰਾ ਕੁਝ ਲੁਟਾ ਕੇ, ਗਹਿਣੇ ਆਦਿਕ ਰੱਖ ਕੇ, ਤੇ ਉਹ ਪਕੜ ਕੇ ਪਰਿਵਾਰ ਸਮੇਤ ਭਾਈ ਮੋਤੀ ਰਾਮ ਮਹਿਰੇ ਨੂੰ ਬਾਅਦ ਚ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ।
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਧਰਮ ਤੋਂ ਡੇਗਣ ਦੇ ਲਈ ਅਨੇਕਾਂ ਲਾਲਚ ਦਿੱਤੇ, ਅਨੇਕਾਂ ਹੀ ਉਹਨਾਂ ਨੂੰ ਵਲਛਲ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਦਾਦੀ ਮਾਂ ਦੀ ਸਿੱਖਿਆ ਗੁਰੂ ਤੇਗ ਬਹਾਦਰ ਜੀ ਦੇ ਪੋਤਿਆਂ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਤੇ ਕੋਈ ਅਸਰ ਨਾ ਹੋਇਆ। ਅੰਤ 27 ਦਸੰਬਰ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ 11:15 ਵਜੇ ਤੱਕ ਉਹਨਾਂ ਸਾਹਿਬਜ਼ਾਦਿਆਂ ਨੂੰ ਅਸਹਿ ਤੇ ਕਿੱਦਾਂ ਦੇ ਕਸ਼ਟ ਦਿੱਤੇ ਗਏ। ਹੁਣ ਫਾਰਸੀ ਦੀਆਂ ਪੁਸਤਕਾਂ ਵਿੱਚ ਜੋ ਲਿਖਤਾਂ ਮਿਲਦੀਆਂ ਨੇ ਉਹਦੇ ਮੁਤਾਬਕ ਸਾਹਿਬਜ਼ਾਦਿਆਂ ਨੂੰ ਬੋਰੀ ਮਿਰਚਾਂ ਦੀਆਂ ਬੋਰੀਆਂ ਵਿੱਚ ਪਾ ਕੇ ਖੋਤਿਆਂ ਤੇ ਲੱਦ ਕੇ ਮੋਰਿੰਡੇ ਤੋਂ ਅੱਗੇ ਸਰਹੰਦ ਤੱਕ ਲਿਜਾਇਆ ਗਿਆ। ਮਾਤਾ ਜੀ ਨੂੰ ਗੱਡੇ ਤੇ ਬਿਠਾਇਆ ਗਿਆ, ਪਰ ਸਿਰ ਤੋਂ ਲੈ ਕੇ ਲੱਕ ਤੱਕ ਬੋਰੀ ਜਿਹੜੀ ਮਿਰਚਾਂ ਵਾਲੀ ਉਹ ਪਾਈ ਹੋਈ ਸੀ। ਕਿਤਨਾ ਕਸ਼ਟ ਹੋਏਗਾ, ਕਿਤਨੇ ਤਸੀਹੇ ਦਿੱਤੇ ਹੋਣਗੇ ਜ਼ਾਲਮਾਂ ਨੇ, ਕਿਤੋਂ ਅਨੁਮਾਨ ਹੀ ਲਾਇਆ ਜਾ ਸਕਦਾ ਹੈ। ਔਰ ਭਾਈ ਕੇਸਰ ਸਿੰਘ ਛਿੱਬਰ ਨੇ ਤਾਂ ਇਹ ਵੀ ਲਿਖਿਆ ਹੈ ਕਿ ਪਿੱਪਲ ਦੇ ਨਾਲ ਬੰਨ੍ਹ ਕੇ ਸਾਹਿਬਜ਼ਾਦਿਆਂ ਨੂੰ ਗੁਲੇਲਾਂ ਦੇ ਨਾਲ ਉਹ ਨਿਸ਼ਾਨੇ ਲਾਦੇ ਰਹੇ ਤਾਂ ਕਿ ਸਾਹਿਬਜ਼ਾਦੇ ਡਰ ਜਾਣ, ਆਪਣੇ ਧਰਮ ਤੋਂ ਡਿੱਗ ਜਾਣ। ਅੰਤ 27 ਦਸੰਬਰ ਨੂੰ ਸਾਹਿਬਜ਼ਾਦਿਆਂ ਦਾ ਜੋ ਹੈ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਸ਼ਾਸਲ ਬੇਗ ਤੇ ਬਾਛਲ ਬੇਗ ਨੇ ਸੇਵਾ ਕੀਤਾ ਹੈ ਸਾਹਿਬਜ਼ਾਦਿਆਂ ਨੂੰ। ਵੱਡੇ ਸਾਹਿਬਜ਼ਾਦਾ ਕਿਉਂਕਿ ਸ਼ਾਹ ਰਗ ਤੇ ਛੁਰੀ ਫੇਰ ਦਿੱਤੀ ਸੀ, ਉਹ ਤਾਂ ਛੇਤੀ ਹੀ ਸ਼ਹੀਦ ਹੋ ਗਏ, ਪਰ ਛੋਟੇ ਸਾਹਿਬਜ਼ਾਦੇ ਨੂੰ 12.5 ਮਿੰਟ ਲੱਗੇ ਨੇ ਕਿਉਂਕਿ ਉਹਦੀ ਸਾਈਡ ਦੀ ਨਸ ਵੱਢ ਦਿੱਤੀ ਸੀ ਔਰ ਖੂਨ ਵਗ ਵਗ ਕੇ ਤੜਫਦੀ ਰਹੀ ਲਾਸ਼ ਉਹਨਾਂ ਦੀ ਸਾਹਿਬਜ਼ਾਦੇ ਦੀ, ਤੇ ਉਹ 12.5 ਮਿੰਟ ਦੇ ਬਾਅਦ ਸ਼ਹੀਦ ਹੋਏ ਸੀ। ਕਿਤਨਾ ਦੁਖਦਾਈ ਗਮਗੀਨ ਸਮਾਂ ਹੋਏਗਾ। ਭਾਈ ਟੋਡਰਮਲ, ਭਾਈ ਰਾਮਾ ਤੇ ਭਾਈ ਤਰਲੋਕਾ ਪਟਿਆਲਾ ਖਾਨਦਾਨ ਦੇ ਵਿੱਚੋਂ ਇਹਨਾਂ ਸਿੰਘਾਂ ਨੇ ਇਕੱਠੇ ਹੋ ਕੇ ਮਾਇਆ ਇਕੱਠੀ ਕੀਤੀ ਔਰ ਆਪ ਨੂੰ ਪਤਾ ਹੈ ਕਿ ਜੋਤੀ ਸਰੂਪ ਦੀ ਧਰਤੀ ਸੰਸਾਰ ਦੀ ਸਭ ਤੋਂ ਮਹਿੰਗੀ ਧਰਤੀ ਹੈ, ਜਿੱਥੇ ਮੋਹਰਾਂ ਖੜੀਆਂ ਕਰਕੇ ਸੂਬਾ ਸਰਹੰਦ ਨੇ ਇਜਾਜ਼ਤ ਦਿੱਤੀ ਕਿ ਜੇ ਇਹਨਾਂ ਦਾ ਸ਼ਹੀਦ ਤੇ ਇਹਨਾਂ ਨੂੰ ਸੰਸਕਾਰ ਕਰਨਾ ਹੈ, ਕਿਉਂਕਿ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਤੋਂ ਸੁੱਟ ਕੇ ਸ਼ਹੀਦ ਕੀਤਾ ਗਿਆ ਸੀ। ਬਾਅਦ ਗੱਲ ਉਡਾਤੀ, ਮਾਤਾ ਜੀ ਨੇ ਸਵਾਸ ਚੜਾ ਲਏ, ਪਰ ਮਾਤਾ ਜੀ ਏਦਾਂ ਸਵਾਸ ਚੜਾਉਣ ਵਾਲੇ ਨਹੀਂ ਸਨ। ਇਹ ਵੀ ਹਕੂਮਤ ਦੀ ਬੇਈਮਾਨੀ ਸੀ। 8,70,000 ਸੋਨੇ ਦੀਆਂ ਮੋਹਰਾਂ ਜਿਹੜੀਆਂ ਉਸ ਵੇਲੇ ਗਿਣਤੀ ਬਣੀਆਂ, ਜਿਹੜੀਆਂ ਖੜੀਆਂ ਕਰ ਕਰਕੇ ਸੂਬਾ ਸਰਹੰਦ ਨੇ ਚਿਤਾ ਜੋਗੀ ਥਾਂ ਦਿੱਤੀ ਤੇ ਉੱਥੇ ਭਾਈ ਰਾਮਾ, ਭਾਈ ਤਰਲੋਕਾ, ਭਾਈ ਟੋਡਰਮਲ ਜੀ ਇਹਨਾਂ ਨੇ ਰਲ ਕੇ ਜੋ ਹੈ ਇਹਨਾਂ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਸੀ। ਤੇ ਇੱਕ ਦਿਨ ਬਾਅਦ ਫਿਰ ਉਹਨਾਂ ਦਾ ਸੰਸਕਾਰ ਕੀਤਾ ਗਿਆ। 27 ਦਸੰਬਰ ਨੂੰ ਸ਼ਹੀਦ ਕੀਤੇ ਗਏ, 28 ਦਸੰਬਰ ਨੂੰ ਹੋ ਗਏ। ਹੁਣ ਨਾਨਕਸ਼ਾਹੀ ਕੈਲੰਡਰ ਵਿਗਾੜਨ ਕਰਕੇ ਇਹ ਤਰੀਕ ਜਿਹੜੀ 29 ਆ ਰਹੀ ਹੈ ਔਰ 26, 27, 28 ਇਹ ਲੈ ਗਏ ਨੇ ਖਿੱਚ ਕੇ। ਵੈਸੇ 25, 26, 27 ਦਾ ਅਗਲੀ ਸਾਖਾ ਸੀ। ਉਸ ਦੇ ਮੁਤਾਬਕ ਇਸ ਹਿਸਾਬ ਨਾਲ ਇਸ ਮਹੀਨੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਦਾ 4 ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਸ਼ਹੀਦ ਹੋ ਗਏ। ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਜੀ ਉਹ ਇਹਨਾਂ ਦਿਨਾਂ ਦੇ ਵਿੱਚ ਦਿੱਲੀ ਲੈ ਰਹੇ ਸੀ ਜਦੋਂ ਸੱਚੇ ਪਾਤਸ਼ਾਹ ਮਾਛੀਵਾੜੇ ਪਿੰਡ ਤੋਂ ਹੁੰਦੇ ਹੋਏ, ਮਾਛੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਫਿਰ ਕਨੇਚ, ਕਟਾਣਾ, ਲੱਲ ਪਿੰਡ ਤੋਂ ਹੁੰਦੇ ਰਾਏਕੋਟ ਪਹੁੰਚੇ। ਇੱਥੋਂ ਸੀਲੋਆਣੀ ਪਿੰਡ ਦੇ ਵਿੱਚ ਰਾਏ ਕੱਲਾ ਮਿਲਿਆ ਸੀ, ਆਪਣੇ ਪਿੰਡ ਰਾਏਕੋਟ ਲੈ ਗਿਆ, ਜਿੱਥੋਂ ਉਹਨੂੰ ਭੇਜ ਕੇ ਆਹੀ ਨੂੰ ਖਬਰ ਮੰਗਾਈ ਸਰਹੰਦ ਤੋਂ। 70 ਘੰਟੇ ਦੇ ਵਿੱਚ ਉਹ ਨੂਰਾ ਮਾਹੀ ਭੱਜਿਆ ਹੀ ਗਿਆ ਹੈ ਸਰਹੰਦ ਵਿੱਚ ਔਰ 70 ਘੰਟਿਆਂ ਦੇ ਵਿੱਚ ਆ ਕੇ ਖਬਰ ਦੇ ਦਿੱਤੀ ਕਿ ਸੱਚੇ ਪਾਤਸ਼ਾਹ ਤੁਹਾਡੇ ਛੋਟੇ ਸਾਹਿਬਜ਼ਾਦੇ ਜਿਹੜੇ ਇਸ ਢੰਗ ਨਾਲ ਸ਼ਹੀਦ ਕੀਤੇ। ਸਤਿਗੁਰੂ ਜੀ ਨੇ ਉੱਥੇ ਹੀ ਇੱਕ ਘਾਹ ਦਾ ਤੀਲਾ ਪੱਟ ਕੇ ਕਹਿ ਦਿੱਤਾ ਕਿ ਮੁਗਲ ਹਕੂਮਤ ਦੀ ਜੜ ਜਿਹੜੀ ਹੈ ਪੱਟੀ ਗਈ ਹੈ। ਇਹ ਲਾਸਾਨੀ ਇਤਿਹਾਸ ਸਤਿਗੁਰੂ ਜੀ ਦਾ ਇਸ ਹਫ਼ਤੇ ਦੇ ਵਿੱਚ ਹੀ ਬੀਤਿਆ ਹੈ ਔਰ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜਨਵਰੀ ਦੇ ਵਿੱਚ ਅਗਲੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਦਿਨਾਂ ਦੇ ਵਿੱਚ ਸਤਿਗੁਰੂ ਜੀ ਮੁਕਤਸਰ ਦੀ ਜੰਗ ਲੜੀ ਹੈ। ਉਹ ਵੀ ਸੂਬਾ ਸਰਹੰਦ ਨੇ ਜਦੋਂ ਉਹਨਾਂ ਨੂੰ ਪਤਾ ਲੱਗਾ, ਭਾਈ ਸ਼ਮੀਰ, ਭਾਈ ਲਖਮੀਰ ਤੇ ਭਾਈ ਦੂਜਾ ਭਰਾ ਤੀਜਾ ਸੀ ਉਹਨਾਂ ਦਾ ਭਾਈ ਜੋਧ ਦੇ ਪੋਤਰੇ ਸੀ 6ਵੇਂ ਪਾਤਸ਼ਾਹ ਦੇ ਸਿੱਖ ਦੇ, ਤੇ ਉਹਨਾਂ ਕੋਲ ਅੜਕੇ ਹੋਏ ਨੇ ਤੇ ਕਿਹਾ ਕਿ ਸਾਡੇ ਹਵਾਲੇ ਕਰ ਦਿਓ, ਪਰ ਉਹ ਲੜਨ ਦੇ ਲਈ ਤਿਆਰ ਹੋ ਚੁੱਕੇ। ਉਦੋਂ ਤੱਕ ਸਿੱਖ ਸੰਗਤਾਂ ਵੀ ਬਹੁਤ ਸਾਰੀਆਂ ਇਕੱਤਰ ਹੋਣ ਲੱਗ ਪਈਆਂ ਸਨ। 4-5 ਮਹੀਨੇ ਤੇ ਬਾਅਦ ਖਬਰਾਂ ਮਿਲ ਗਈਆਂ ਸੀ ਸਤਿਗੁਰੂ ਜੀ ਠੀਕ ਠਾਕ ਜਿਹੜੇ ਹੈ ਉਹ ਮਾਲਵੇ ਦੀ ਧਰਤੀ 'ਚ ਨੇ ਤੇ 40 ਸਿੰਘ ਜਿਹੜੇ ਕਹਿੰਦੇ ਵੱਧ ਕੇ ਗਏ ਸੀ, ਦਰਸੋ ਸਰਤਾ ਦੇ ਕੰਢੇ ਤੇ ਵਿਛੜ ਕੇ ਗਏ ਸੀ ਔਰ ਉੱਥੇ ਹੀ ਉਹ ਸਿੱਖ ਜਿਹੜੇ ਨੇ ਉਸ ਜੰਗ ਦੇ ਵੀ ਸ਼ਹੀਦ ਹੋਏ। ਮੁਕਤਸਰ ਤੋਂ ਸਤਿਗੁਰੂ ਜੀ ਸਾਹਿਬੋਂ ਕੀ ਤਲਵੰਡੀ, ਫਿਰ ਹਜ਼ੂਰ ਸਾਹਿਬ ਵੱਲ ਅਗਲਾ ਸਫ਼ਰ ਚਲਾ ਗਿਆ। ਸੋ ਇਹ ਲਾਸਾਨੀ ਇਤਿਹਾਸ ਇਹਨਾਂ ਦਿਨਾਂ ਦੇ ਵਿੱਚ ਵਾਪਰਿਆ ਹੈ। ਮੈਂ ਸਮੁੱਚੇ ਸਿੱਖ ਸੰਸਾਰ ਨੂੰ ਬੇਨਤੀ ਕਰਨੀ ਹੈ ਕਿ ਕਮ ਸੇ ਕਮ ਇਹਨਾਂ ਦਿਨਾਂ ਨੂੰ ਅਸੀਂ ਹਮੇਸ਼ਾ ਯਾਦ ਰੱਖੀਏ। ਔਰ ਯਾਦ ਕਿਵੇਂ ਰੱਖੀਏ? ਇਹ ਸ਼ਹੀਦੀ ਹਫ਼ਤਾ 20 ਤੋਂ 27 ਦਸੰਬਰ ਤੱਕ ਇਹਦੇ ਕੋਈ ਖੁਸ਼ੀ, ਖਾਣ ਪੀਣ, ਨੱਚਣ ਟੱਪਣ, ਡੀਜੇ ਆਦਿਕ ਵਜਾਉਣ ਵਾਲੇ ਕੰਮ ਨਾ ਕਰੀਏ, ਕਿਉਂਕਿ ਇਸ ਹਫ਼ਤੇ ਵਿੱਚ ਸਾਡਾ
ਸਤਿਗੁਰੂ ਜੀ ਦਾ ਸਾਰਾ ਪਰਿਵਾਰ ਸ਼ਹੀਦ ਹੋਇਆ ਸੀ ਤੇ ਇਹ ਇਤਿਹਾਸ ਸਾਡੇ ਲਈ ਇੱਕ ਪ੍ਰੇਰਨਾ ਸਰੋਤ ਹੈ। 25, 26, 27 ਘੱਟੋ ਘੱਟ ਜਿਨ੍ਹਾਂ ਦੇ ਘਰਾਂ ਦੇ ਵਿੱਚ ਥਾਂ ਹੈ, ਵਿਦੇਸ਼ਾਂ ਵਿੱਚ ਮੈਨੂੰ ਨਹੀਂ ਪਤਾ ਹਾਲਾਤ ਕੈਸੇ ਹੋਣਗੇ। ਪੰਜਾਬ ਦੀ ਧਰਤੀ ਤੇ ਹਿੰਦੁਸਤਾਨ ਦੀ ਧਰਤੀ ਤੇ ਬਸਣ ਵਾਲਿਆਂ ਦਾ ਫਰਜ਼ ਹੈ ਕਿ ਠੰਡੇ ਬੁਰਜ ਦਾ ਅਹਿਸਾਸ ਕਰਨ ਲਈ ਆਪ ਇਹਨਾਂ ਦਿਨਾਂ ਵਿੱਚ ਧਰਤੀ ਤੇ ਸੋਵੋ, ਬਿਸਤਰੇ ਥੱਲੇ ਲਾਓ, ਤਾਂ ਕਿ ਸਾਡੇ ਬੱਚੇ ਸਾਡੇ ਕੋਲੋਂ ਪੁੱਛਣ ਵੀ ਬੈੱਡ ਖਾਲੀ ਪਏ ਨੇ, ਤੁਸੀਂ ਬਿਸਤਰੇ ਥੱਲੇ ਲਾਏ ਨੇ, ਅਸੀਂ ਦੱਸ ਸਕੀਏ, ਆਂਢ ਗੁਆਂਢ ਨੂੰ ਦੱਸ ਸਕੀਏ ਤੇ ਆਪਣੇ ਮਨ ਵਿੱਚ ਉਹ ਸ਼ਰਧਾ ਸਤਿਕਾਰ ਕਾਇਮ ਹੋਵੇ। ਇਸ ਤਰ੍ਹਾਂ ਮਾਤਾ ਜੀ ਨੇ 85 ਸਾਲ ਦੀ ਉਮਰ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਇਹ ਠੰਡੀਆਂ ਰਾਤਾਂ ਬਤੀਤ ਕੀਤੀਆਂ ਹੋਣਗੀਆਂ, ਇਸ ਲਈ ਬਿਸਤਰੇ ਥੱਲੇ ਲਾ। ਤੀਜੀ ਗੱਲ ਜਿਹੜੀ ਹੈ, 10 ਤੋਂ 11 ਵਜੇ ਤੱਕ ਸਾਹਿਬਜ਼ਾਦਿਆਂ ਨੂੰ ਜ਼ਿਬਾ ਕੀਤਾ ਗਿਆ, ਸ਼ਹੀਦ ਕੀਤਾ ਗਿਆ ਨੀਹਾਂ ਵਿੱਚ ਚਿਣ ਕੇ। ਇਹ 10 ਤੋਂ 11 ਵਜੇ ਤੱਕ ਸੰਸਾਰ ਦੇ ਕੋਨੇ-ਕੋਨੇ ਵਿੱਚ ਜਿੱਥੇ ਜਿੱਥੇ ਵੀ ਸਿੱਖ ਬੈਠਾ ਹੈ, ਬਸ ਸਿੱਖ ਸੰਸਾਰ ਜਾਮ ਹੋ ਜਾਣਾ ਚਾਹੀਦਾ। ਇਹ ਸਵਾ ਘੰਟੇ ਦੇ ਲਈ ਕੇਵਲ ਤੇ ਕੇਵਲ ਸਾਹਿਬਜ਼ਾਦਿਆਂ ਦੀ ਯਾਦ। ਜੇ ਸਵਾ ਘੰਟਾ ਨਹੀਂ ਮਿਲਦਾ, ਭਾਵੇਂ 15 ਮਿੰਟ, ਭਾਵੇਂ 20 ਮਿੰਟ, ਕਿਉਂਕਿ ਵਿਦੇਸ਼ੀ ਸਿੱਖਾਂ ਦੀ ਆਪਣੀਆਂ ਪ੍ਰੋਬਲਮਾਂ ਨੇ। ਉਹਦੇ ਵਿੱਚੋਂ ਵੀ ਹੱਥਕਾਰ ਵੱਲ ਤੇ ਚੇਤਨ ਰੰਗਕਾਰ ਵੱਲ ਆਪਣੇ ਕਾਰੋਬਾਰ ਕਰਦੇ ਹੋਏ ਵਾਹਿਗੁਰੂ ਵਾਹਿਗੁਰੂ ਸਾਹਿਬਜ਼ਾਦਿਆਂ ਦਾ ਧਿਆਨ ਜਾਂ ਜਪਜੀ ਸਾਹਿਬ ਦਾ ਪਾਠ ਕਰਨ। ਤੇ ਜਿਹੜੇ ਪੰਜਾਬ ਦੇ ਵਿੱਚ ਵਸਦੇ ਨੇ ਉਹ ਸੰਬੰਧਿਤ ਇਤਿਹਾਸਕ ਗੁਰਦੁਆਰਿਆਂ 'ਚ, ਡੇਰੇਵਾਦੀਆਂ ਦੇ ਡੇਰਿਆਂ ਵਿੱਚ ਨਹੀਂ, ਜਿਨ੍ਹਾਂ ਨੇ ਆਪਣੀਆਂ ਦੁਕਾਨਾਂ ਚਲਾਉਣੀਆਂ ਨੇ ਔਰ ਸਿੱਖਾਂ ਦੀ ਸ਼ਰਧਾ ਕੈਸ਼ ਕਰਨੀ, ਉਹਨਾਂ ਵੱਲ ਨਹੀਂ, ਇਤਿਹਾਸਕ ਗੁਰਦੁਆਰਿਆਂ ਵਿੱਚ ਇਕੱਤਰ ਹੋ ਕੇ ਗੁਰੂ ਤੇਗ ਬਹਾਦਰ ਜੀ ਦਾ, ਗੋਬਿੰਦ ਸਿੰਘ ਜੀ ਮਹਾਰਾਜ ਦਾ ਸ਼ੁਕਰਾਨਾ ਕਰਨ। ਕਿਉਂਕਿ ਟਾਈਮ ਦਾ ਮੈਨੂੰ ਚਿੰਤਾ ਹੈ ਕਿ ਟਾਈਮ ਜ਼ਿਆਦਾ ਨਾ ਹੋ ਜਾਵੇ, ਇਸ ਲਈ ਹੋਰ ਕੋਈ ਸਵਾਲ ਕਰਨਾ ਹੈ ਬੇਨਤੀ ਕਰਾਂਗਾ। ਨਹੀਂ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਕਿਉਂਕਿ ਹੋਰ ਸਵਾਲ ਇਸ ਵੇਲੇ ਟਾਈਮ ਨਹੀਂ ਹੈਗਾ, ਪਰ ਤੁਹਾਡਾ ਧੰਨਵਾਦ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਸੀਗੇ ਉਹਨਾਂ ਨੇ ਪੂਰੇ ਪਰਿਵਾਰ ਦੇ ਬਾਰੇ ਸਾਨੂੰ ਪੂਰਾ ਵੇਰਵਾ ਵੀ ਦਿੱਤਾ। ਕਾਫੀ ਸਾਰੀ ਜਿਹੜੀ ਅੱਜ ਦੀ ਜਨਰੇਸ਼ਨ ਸੀ, ਇਹਨਾਂ ਨੂੰ ਇਸ ਜਿਹੜੇ ਫੈਕਟ ਸਾਹਮਣੇ ਲੈ ਕੇ ਆਉਂਦੇ ਨੇ, ਇਹਨਾਂ ਬਾਰੇ ਅਸੀਂ ਜਾਣੂ ਨਹੀਂ ਸੀਗਾ। ਤੇ ਅਫਕੋਰਸ ਤੁਸੀਂ ਸਮਝਾਇਆ ਕਿ ਸਾਨੂੰ ਕਿਸ ਤਰ੍ਹਾਂ ਇਹ ਦਿਹਾੜੇ ਮਨਾਉਣੇ ਚਾਹੀਦੇ ਨੇ, ਇਸ ਬਾਰੇ ਵਿੱਚ ਸਾਨੂੰ ਜਾਣਕਾਰੀ ਦਿੱਤੀ, ਇਸ ਲਈ ਵੀ ਤੁਹਾਡਾ ਧੰਨਵਾਦ ਕਰਦੇ ਹਾਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਇੱਕ ਸਾਲੇ ਸਪੈਸ਼ਲ ਪ੍ਰੋਗਰਾਮ ਸਾਡੇ ਜਿਹੜਾ ਹੋ ਗਿਆ, ਹੋਪਫੁਲੀ ਹਿਸਟਰੀ ਦੇ ਵਿੱਚ ਇਸਨੂੰ ਯਾਦ ਕੀਤਾ ਜਾਵੇਗਾ, ਸੁਣਿਆ ਜਾਵੇਗਾ, ਬਾਰ-ਬਾਰ ਯੰਗ ਜਨਰੇਸ਼ਨ ਸੁਣੇਗੀ ਇਸਨੂੰ ਤੇ ਲਰਨ ਵੀ ਕਰੇਗੀ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਮਹੀਨੇ ਦੀ ਅਹਿਮੀਅਤ, 4 ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਵੀ ਸਾਨੂੰ ਪੂਰੀ ਜਾਣਕਾਰੀ ਦਿੱਤੀ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।